ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨ ਵਿਦ ਮਨਦੀਪ ਪੁਨੀਆ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜੁੜ ਚੁੱਕੇ ਨੇ ਆਪਣੇ ਨਾਲ ਮਨਦੀਪ ਪੁਨੀਆ ਜੀ। ਮਨਦੀਪ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅੱਜ 11 ਅਕਤੂਬਰ ਦਿਨ ਸ਼ਨੀਚਰਵਾਰ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਤੇ ਅੱਜ ਦੀ ਪਹਿਲੀ ਖਬਰ ਦੇ ਵੱਲ ਵੱਧ ਜਾਈਏ। ਮਨਦੀਪ, ਤਾਲਿਬਾਨ ਮੰਤਰੀ ਦੀ ਭਾਰਤ ਫੇਰੀ ਨੇ ਵਿਵਾਦ ਛੇੜ ਦਿੱਤਾ ਹੈ। ਹਾਂਜੀ, ਭਾਰਤ 'ਚ ਜਿਹੜੇ ਤਾਲਿਬਾਨ ਦੇ ਵਿਦੇਸ਼ ਮੰਤਰੀ ਸੀਗੇ ਅਮੀਰ ਖਾਨ ਮੁੱਤਾਕੀ, ਉਹ ਨਈ ਦਿੱਲੀ ਆਏ ਹੋਏ ਸੀ। ਉਹਨਾਂ ਦੀ ਮੁਲਾਕਾਤ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਹੋਈ। ਇਸ ਮੁਲਾਕਾਤ ਤੋਂ ਬਾਅਦ ਇੱਕ ਵੱਡਾ ਵਿਵਾਦ ਦੇਖਣ ਨੂੰ ਮਿਲਿਆ। ਬੇਸਿਕਲੀ ਕੁਝ ਜਿਹੜੀ ਮਹਿਲਾ ਪੱਤਰਕਾਰ ਸੀਗੀਆਂ, ਜਿਹੜੀ ਉਹ ਮੁੱਤਾਕੀ ਦੀ ਪ੍ਰੈਸ ਕਾਨਫਰੰਸ ਨੂੰ ਕਵਰ ਕਰਨਾ ਚਾਹੁੰਦੀ ਸੀਗੀਆਂ, ਪਰ ਉਹਨਾਂ ਨੂੰ ਮਨਾ ਕਰ ਦਿੱਤਾ ਗਿਆ। ਉਹਨਾਂ ਨੂੰ ਨਾ ਕਰ ਦਿੱਤੀ ਗਈ। ਕਿਹਾ ਗਿਆ ਕਿ ਪ੍ਰੈਸ ਕਾਨਫਰੰਸ 'ਚ ਸਿਰਫ ਜਿਹੜੇ ਮੇਲ ਜਰਨਲਿਸਟ ਨੇ, ਪੁਰਸ਼ ਪੱਤਰਕਾਰ ਸਿਰਫ ਉਹਦੇ 'ਚ ਸ਼ਾਮਲ ਹੋ ਸਕਦੇ ਨੇ। ਹਾਲਾਂਕਿ ਇਸ ਪੂਰੇ ਘਟਨਾਕ੍ਰਮ ਦੀ ਚੌਤਰਫਾ ਨਿੰਦਾ ਹੋ ਰਹੀ ਹੈ। ਪੱਤਰਕਾਰਾਂ ਨੂੰ ਮਤਲਬ ਬੇਸਿਕਲੀ ਦੇਖੋ, ਇੰਡੀਆ ਦੀ ਧਰਤੀ ਤੇ ਪਹਿਲਾਂ ਕਦੇ ਇਸ ਕਿਸਮ ਦਾ ਨਹੀਂ ਹੋਇਆ ਸੀਗਾ। ਤੇ ਇਹ ਜਿਹੜਾ ਇਹ ਤਾਂ ਇੰਡੀਆ ਦਾ ਕਨਸਟੀਟਿਊਸ਼ਨ ਹੈ, ਉਹ ਵੀ ਲਿੰਗ ਦੇ ਆਧਾਰ ਤੇ ਕਦੇ ਵੀ ਭੇਦਭਾਵ ਦੀ ਅਨੁਮਤੀ ਨਹੀਂ ਦਿੰਦਾ ਹੈਗਾ। ਦ ਹਿੰਦੂ ਦੀ ਪੱਤਰਕਾਰ ਸੁਹਾਸਨੀ ਹੈਦਰ ਜਾਣਾ ਚਾਹੁੰਦੀ ਸੀਗੀ ਕਵਰ ਕਰਨ ਵਾਸਤੇ, ਪਰ ਉਹਨਾਂ ਨੇ ਮਤਲਬ ਉਹਨਾਂ ਨੂੰ ਵੀ ਨਹੀਂ ਜਾਣ ਦਿੱਤਾ ਗਿਆ। ਤੇ ਇਸ ਤੋਂ ਇਲਾਵੇ ਮਤਲਬ ਜਿਹੜੇ ਵਿਦੇਸ਼ ਮੰਤਰੀ ਹੈਗੇ ਆ ਤਾਲਿਬਾਨ ਦੇ, ਉਹ ਪਹਿਲਾਂ ਘਰਨੀਤ ਬਿਆਨ ਦਿੰਦੇ ਰਹੇ ਹੈਗੇ ਆ ਔਰਤਾਂ ਪ੍ਰਤੀ, ਤਾਂ ਉਹ ਵੀ ਇੱਕ ਮਾਮਲਾ ਗਾ। ਤੇ ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਇਹ ਵੀ ਮੈਂ ਦੱਸ ਦਿਆਂ ਕਿ ਉਹ ਉੱਤਰ ਪ੍ਰਦੇਸ਼ ਗਏ ਸੀ ਦੇਵਬੰਦ। ਉੱਥੇ ਵੀ ਕਿਸੇ ਵੀ ਮਹਿਲਾ ਪੱਤਰਕਾਰ ਨੂੰ ਜਾਂ ਫਿਰ ਕਿਸੇ ਵੀ ਮਹਿਲਾ ਨੂੰ ਉੱਥੇ ਸ਼ਾਮਲ ਹੋਣ ਤੋਂ ਰੋਕ ਦਿੱਤਾ ਸੀਗਾ। ਇਸ ਕਰਕੇ ਹੀ ਇਹ ਮਤਲਬ ਮਾਮਲਾ ਆਇਆਗਾ ਕਿ ਜਦੋਂ ਇੰਡੀਆ ਦੀ ਧਰਤੀ ਤੇ ਕਦੇ ਵੀ ਜੈਂਡਰ ਦੇ ਆਧਾਰ ਤੇ ਇਸ ਕਿਸਮ ਦਾ ਵਿਤਕਰਾ ਕਦੇ ਵੀ ਨਹੀਂ ਹੋਇਆ। ਫਿਰ ਇਹ ਤਾਲਿਬਾਨ ਵਾਲੇ ਮੰਤਰੀ ਵਾਸਤੇ ਸਪੈਸ਼ਲ ਕਿਉਂ, ਇਸ ਤੇ ਖਾਸਾ ਮਤਲਬ ਰੌਲਾ ਪਿਆ ਹੈ ਜੀ। ਕੀ ਜਿਹੜਾ ਉੱਥੇ ਆਖਿਆ ਜਾਂਦਾ, ਜਿਹਨੂੰ ਵਿਕਾਊ ਮੀਡੀਆ ਜਾਂ ਗੋਦੀ ਮੀਡੀਆ ਵੀ ਆਖਿਆ ਜਾਂਦਾ ਆ, ਉਹਨਾਂ ਨੇ ਵੀ ਇਹ ਮੁੱਦਾ ਚੱਕਿਆ ਜਾਂ ਕੋਈ ਕਿਸੇ ਖਾਸ, ਜਿੱਦਾਂ ਤੁਸੀਂ ਕਿਹਾ ਵੀ ਹਿੰਦੂ ਜਿਹੜੀ ਮੈਗਜ਼ੀਨ ਅਖਬਾਰ ਆ, ਉਹਨਾਂ ਦਾ ਹੀ ਜਿਹੜਾ ਇਹ ਮੁੱਦਾ ਬਣਿਆ ਆ? ਨਹੀਂ, ਵਿਕਾਊ ਹੋਰ ਵੀ ਮੀਡੀਆ ਕਈ ਕੀ ਕਹਿੰਦਾ ਹੈ? ਨਹੀਂ ਵਿਕਾਊ ਮੀਡੀਆ ਤਾਂ ਬੇਸਿਕਲੀ ਕਦੇ ਵੀ ਜਿਹੜੇ ਇਸ ਕਿਸਮ ਦੇ ਮਸਲੇ ਹੁੰਦੇ ਆ, ਉਸ ਟਾਈਮ ਜਿਹੜੀ ਸਰਕਾਰ ਦੀ ਲਾਈਨ ਹੁੰਦੀ ਹੈ ਉਹ ਹੀ ਲੈਂਦਾ ਗਾ। ਸਰਕਾਰ ਨੇ ਵੀ ਕਿਹਾ ਕਿ ਹਾਂ, ਮਹਿਲਾ ਪੱਤਰਕਾਰਾਂ ਨੂੰ ਕਵਰ ਨਾ ਕਰਨ ਦਿੱਤਾ ਜਾਵੇ। ਇੱਕ ਤਾਂ ਇਹ ਮਸਲਾ ਗਾ। ਦੇਖੋ, ਪ੍ਰਿਅੰਕਾ ਗਾਂਧੀ ਨੇ ਇਸ ਤੇ ਸਵਾਲ ਵੀ ਚੁੱਕਿਆ ਗਾ, ਮਹਿਲਾਵਾਂ ਦਾ ਅਪਮਾਨ ਕਿਵੇਂ ਹੋਣ ਦਿੱਤਾ ਗਿਆ ਜਦ ਸਾਰਾ ਇਹ ਮਾਮਲਾ ਸੀਗਾ। ਉਹਨਾਂ ਨੇ ਇਹ ਵੀ ਕਿਹਾ ਕਿ ਸਿਰਫ ਮਹਿਲਾਵਾਂ ਤੇ ਆਪਣੀ ਸੁਵਿਧਾ ਅਨੁਸਾਰ ਜਿਹੜੀ ਮੌਕੇ ਦੀ ਹਕੂਮਤ ਹੈ ਉਹ ਰੌਲਾ ਪਾ ਲੈਂਦੀ ਹੈ, ਪਰ ਅਸਲੀ ਮਾਮਲਿਆਂ ਤੇ ਨਹੀਂ ਬੋਲਦੇ। ਉਹ ਤਾਂ ਜਿਹੜਾ ਇਹ ਵੀ ਦੱਸਿਆ ਜਾ ਰਿਹਾ ਕਿ ਕਈ ਸਾਰੇ ਵਿਵਾਦ ਵੀ ਇਸ ਮੁਲਾਕਾਤ ਨਾਲ ਜੁੜੇ ਨੇ। ਜਿਵੇਂ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਜਿਹੜਾ ਤਾਲਿਬਾਨ ਹੈ ਉਹਦੇ ਨਾਲ ਮਤਲਬ ਇੰਡੀਆ ਜੇ ਗੱਲਬਾਤ ਕਰਦਾ ਗਾ, ਉਹਦੇ ਨਾਲ ਮਤਲਬ ਫਾਇਦਾ ਕੀ ਹੋਣਾ ਗਾ ਜਿਹੜਾ, ਕਿਉਂਕਿ ਇੱਕ ਤਾਂ ਇਹ ਵੀ ਹੈ ਕਿ ਤਾਲਿਬਾਨ ਵੀ ਇਸ ਟਾਈਮ ਅਮਰੀਕਾ ਨਾਲ ਪੰਗਾ ਲੈ ਰਿਹਾ ਗਾ। ਤੁਸੀਂ ਜੀ ਜੀ। ਜਿਹੜਾ ਉਹ ਸਾਰਾ 에ਅਰਬੇਸ ਵਾਲਾ ਗੱਲ ਸੁਣੀ ਬਰਗਾਮ ਹੋਊਗੀ। 에ਅਰਬੇਸ ਵਾਲਾ। ਹਾਂ, ਉਹਨੂੰ ਲੈ ਕੇ ਤਾਂ ਅਤੇ ਉਸ ਦੇ ਵਿਦੇਸ਼ ਮੰਤਰੀ ਨੂੰ ਇੰਡੀਆ ਇੱਥੇ ਲੈ ਕੇ ਆ ਰਿਹਾ। ਪਤਾ ਕੀ ਮਤਲਬ ਫੋਰਨ ਪਾਲਿਸੀ ਨੂੰ ਲੈ ਕੇ ਕੀ ਇੰਡੀਆ ਪੋਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਐਂਟੀ ਅਮਰੀਕਾ। ਇਹ ਵੀ ਮਤਲਬ ਇਸ ਕਿਸਮ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ। ਇਸ ਕਰਕੇ ਦਾ ਚੌਤਰਫਾ ਵਿਰੋਧ ਵੀ ਹੋਇਆ। ਇੱਕ ਤਾਂ ਦੇਖੋ, ਤਾਲਿਬਾਨ ਐਂਟੀ ਵੂਮਨ ਤਾਂ ਹੈਗਾ ਹੀ, ਮਤਲਬ ਇਹਦੇ 'ਚ ਆਪਾਂ ਨੂੰ ਕੁਝ ਦੱਸਣ ਦੀ ਤਾਂ ਲੋੜ ਨਹੀਂ ਹੈ। ਉੱਥੇ ਔਰਤਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ। ਉਹ ਚਲੋ ਆਪਣੇ ਮੁਲਕ 'ਚ ਕੁਛ ਵੀ ਕਰਨ, ਉਹਨਾਂ ਦਾ ਉੱਥੇ ਕਾਨੂੰਨ ਲਾਗੂ ਹੁੰਦਾ ਗਾ। ਇੰਡੀਆ ਦੇ ਵਿੱਚ ਤਾਂ ਇਸ ਕਿਸਮ ਦੇ ਕਾਨੂੰਨ ਨਹੀਂ ਹੈਗੇ ਨਾ। ਨਹੀਂ ਹੈਗੇ। ਇੰਡੀਆ ਦੇ ਵਿੱਚ ਤਾਂ ਇੰਡੀਆ ਦਾ ਕਾਨੂੰਨ ਲਾਗੂ ਹੋਊਗਾ। ਇੱਥੇ ਫਿਰ ਉਹ ਕਿਉਂ ਚੌਧਰ ਕਰ ਰਹੇ ਸੀਗੇ, ਇਸ ਤੇ ਖਾਸੇ ਇਸ ਕਰਕੇ ਇਸ ਤੇ ਮਤਲਬ ਰੌਲੇ ਪਏ ਨੇ। ਨਹੀਂ ਬਿਲਕੁਲ, ਇਹ ਚੀਜ਼ ਦੇਖਣ ਵਾਲੀ ਆ। ਐਂਬੂਲੈਂਸਾਂ ਦਿੱਤੀਆਂ ਪਹਿਲੋਂ, ਰਾਹਤ ਸਮੱਗਰੀ ਉਦੋਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਭੁਚਾਲ ਆਏ ਤੇ ਝੱਟ ਦੇਣੀ ਜਿਹੜੀ ਉਹ ਘੱਲ ਦਿੱਤੀ। ਮੋਦੀ ਹੁਣਾਂ ਦਾ ਇੱਕ ਟਵੀਟ ਬੜਾ ਸਿੱਖਾਂ ਨੂੰ ਲੈ ਕੇ ਆ 2009 ਦਾ, ਵੀ ਇਹ ਸਾਡੇ ਸਿੱਖ ਭਾਈਆਂ ਨੂੰ ਮਾਰ ਰਹੇ ਆ ਤੇ ਅੱਜ ਇਹਨਾਂ ਦੇ ਲਈ ਇਹ ਰੈੱਡ ਕਾਰਪਟ ਵਿਛਾ ਰਹੇ ਆ। ਸੋ ਬਿਲਕੁਲ ਬਲੋਚੀਆਂ ਦਾ ਵੀ ਇੱਕ ਐਂਗਲ ਆ ਪਾਕਿਸਤਾਨ 'ਚ ਘੁਸਪੈਠ ਵਾਲਾ, ਉਹ ਬਹੁਤ ਕੁਛ ਜਿਹੜਾ ਇਸ ਦੇ ਵਿੱਚ ਐਂਗਲ ਜਿਹੜੇ ਨਾਲ ਦੇ ਨਾਲ ਪੈਰਲਲੀ ਜਿਹੜੇ ਉਹ ਚੱਲ ਰਹੇ ਆ। ਸੋ ਤਾਲਿਬਾਨ ਦੇ ਨਾਲ ਘਿਓ ਖਿਚੜੀ ਹੋਣਾ, ਜਿੱਦਾਂ ਤੁਸੀਂ ਇੱਕ ਐਂਟੀ ਅਮਰੀਕਨ ਐਂਗਲ ਤਾਂ ਜਿਹੜਾ ਇਸ ਦੇ ਵਿੱਚ ਦੱਸਿਆ ਹੀ ਆ,
ਕੀ ਇਹ ਵਾਕਿਆ ਹੀ ਗੁੱਡ ਫੋਰਨ ਨੀਤੀ ਦੇ ਤੌਰ ਦੇ ਉੱਤੇ ਉਦਾਂ ਦੇਖਿਆ ਜਾ ਸਕਦਾ ਇਸ ਚੀਜ਼ ਨੂੰ ਵੀ ਕਿ ਤਾਲਿਬਾਨ ਤੋਂ ਲੈਣਾ ਕੀ ਆ? ਦੇਖੋ, ਇਹਦੇ 'ਚ ਇਹੀ ਨਿਕਲ ਕੇ ਆ ਰਿਹਾ ਗਾ ਕਿ ਇੰਡੀਆ ਹਜੇ ਆਪਣੀ ਪੋਜੀਸ਼ਨਿੰਗ ਸਟਰੋਂਗ ਨਹੀਂ ਕਰ ਪਾ ਰਿਹਾ। ਇੰਡੀਆ ਇਹ ਡਿਸਾਈਡ ਨਹੀਂ ਕਰ ਪਾ ਰਿਹਾ ਕਿ ਉਹਨੇ ਮਤਲਬ ਯੂਐਸ ਨਾਲ ਜਾਣਾ ਗਾ ਜਾਂ ਰਸ਼ੀਆ ਨਾਲ, ਚਾਈਨਾ ਨਾਲ ਜਾਣਾ ਗਾ, ਕਿੱਧਰ ਉਹਨੇ ਮੂਵ ਕਰਨਾ ਗਾ। ਹਜੇ ਉਹਦੀ ਕੋਈ ਫੋਰਨ ਪਾਲਿਸੀ ਉਸ ਹਿਸਾਬ ਨਾਲ ਡਿਸਾਈਡ ਨਹੀਂ ਹੋਈ ਹੈ। ਜੇ ਤੁਸੀਂ ਇੰਡੀਆ ਦੇ ਫੋਰਨ ਮਿਨਿਸਟਰ ਦੇ ਹਿਸਾਬ ਨਾਲ ਦੇਖੋ ਤਾਂ ਐਸ ਜੈ ਸ਼ੰਕਰ ਨੂੰ ਅਮਰੀਕਾ ਪ੍ਰਸਤ ਮੰਨਿਆ ਜਾਂਦਾ ਗਾ ਕਿ ਉਹ ਅਮਰੀਕਾ ਵੱਲ ਜਾਣਾ ਚਾਹੁੰਦੇ ਨੇ। ਪਰ ਨਰਿੰਦਰ ਮੋਦੀ ਅੱਜ ਕੱਲ੍ਹ ਚਾਈਨਾ ਅਤੇ ਰਸ਼ੀਆ ਨੂੰ ਸਾਧਣ 'ਚ ਲੱਗੇ ਹੋਏ ਨੇ। ਹੂੰ, ਹੂੰ, ਲੋਕ ਮਤਲਬ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਜੇ ਆਉਣ ਵਾਲੇ 15-20 ਦਿਨਾਂ ਤੱਕ, ਮਹੀਨੇ ਤੱਕ ਜੇ ਐਸ ਜੈਸ਼ੰਕਰ ਨੂੰ ਇਸਤੀਫਾ ਦੇਣ ਵਾਸਤੇ ਕਹਿ ਦਿੱਤਾ ਜਾਂਦਾ ਗਾ, ਫਿਰ ਇਹਦਾ ਮਤਲਬ ਤਾਂ ਇਹ ਹੋਊਗਾ ਕਿ ਇੰਡੀਆ ਐਂਟੀ ਅਮਰੀਕਨ ਫੋਰਨ ਪਾਲਿਸੀ ਵੱਲ ਅੱਗੇ ਵਧੂਗਾ। ਚਲੋ ਦੇਖਦੇ ਹਾਂ, ਇੰਤਜ਼ਾਰ ਰਹੇਗਾ ਵੀ ਕੀ ਇਸ ਦੇ ਵਿੱਚ ਹੁੰਦਾ ਆ। ਅਗਲੀ ਮਨਦੀਪ ਗੱਲ ਕਰਦੇ ਜਾਈਏ, ਮੇਵਾਤ ਵਿੱਚ ਪੁਲਿਸ ਹਿਰਾਸਤ ਵਿੱਚ ਮੌਤ ਦੇ ਉੱਤੇ ਹੰਗਾਮਾ। ਹਾਂਜੀ, ਬੇਸਿਕਲੀ ਮੇਵਾਤ ਇੱਕ ਏਦਾਂ ਦਾ ਇਲਾਕਾ ਜਿੱਥੇ ਪੁਲਿਸ ਡਿਟੈਂਸ਼ਨ 'ਚ ਪਹਿਲਾਂ ਵੀ ਬਹੁਤ ਸਾਰੀਆਂ ਮੌਤਾਂ ਹੁੰਦੀਆਂ ਰਹੀਆਂ ਨੇ। ਇਲੀਗਲ ਐਨਕਾਊਂਟਰਸ ਨੂੰ ਲੈ ਕੇ ਵੀ ਖਾਸਾ ਖਾਸੇ ਸਵਾਲ ਪਹਿਲਾਂ ਵੀ ਰਹੇ ਆ। ਮੇਵਾਤੀਆਂ ਦੀ ਮੋਬ ਲਿੰਚਿੰਗਸ ਦਾ ਵੀ ਮਾਮਲਾ ਗਾ। ਤਾਂ ਮਤਲਬ ਕਿ ਇਹ ਜਿਹੜੀ ਉੱਥੇ ਇਸ ਕਿਸਮ ਦੀ ਕੋਈ ਵੀ ਪੁਲਿਸ ਡਿਟੈਂਸ਼ਨ 'ਚ ਜੇ ਮੌਤ ਹੁੰਦੀ ਹੈ ਤਾਂ ਫਿਰ ਉਹ ਪੋਲੀਟੀਕਲ ਮੌਤ ਬਣ ਜਾਂਦੀ ਹੈ। ਇਹਦਾ ਖਾਸਾ ਮੁੱਦਾ ਚੱਲ ਰਿਹਾ ਹੈਗਾ। 50 ਸਾਲ ਦਾ ਇੱਕ ਮੁਸਲਿਮ ਅਧੇੜ ਸੀਗਾ ਤੇ ਉਹਦੀ ਡੈਥ ਹੋਈ ਹੈ ਜੀ। ਜਦ ਕਿ ਉਹਦੇ ਤੇ ਕੋਈ ਕਿਸੇ ਕਿਸਮ ਦਾ ਮਤਲਬ ਆਪਾਂ ਕਹਿ ਲਈਏ ਕਿ ਕੋਈ ਵੱਡੇ ਉਹਦੇ ਤੇ ਆਰੋਪ ਵੀ ਨਹੀਂ ਲੱਗੇ ਸੀਗੇ। ਤੇ ਉਹਨੂੰ ਥਾਣੇ 'ਚ ਲੈ ਕੇ ਗਏ ਸੀਗੇ ਤੇ ਥਾਣੇ 'ਚ ਦੱਸਿਆ ਗਿਆ ਕਿ ਉਹਦੀ ਡੈਥ ਹੋ ਗਈ ਹੈਗੀ ਆ। ਜਿਹੜਾ ਹਜੇ ਤੱਕ ਵੀ ਮਤਲਬ ਜਿਹੜਾ ਆਪਾਂ ਕਹਿ ਲਈਏ ਕਿ ਜਿਹੜਾ ਉਸ ਕਮਿਊਨਿਟੀ 'ਚ ਜਿਹੜਾ ਗੁੱਸਾ ਗਾ, ਮੇਵਾਤ ਵਾਲੀ ਮੇਓ ਕਮਿਊਨਿਟੀ 'ਚ ਜਿਹੜਾ ਗੁੱਸਾ ਗਾ, ਉਹਨੂੰ ਐਡਰੈਸ ਨਹੀਂ ਕੀਤਾ ਜਾ ਰਿਹਾ ਗਾ। ਧੱਕੇ ਨਾਲ ਉਸ ਬੰਦੇ ਦਾ ਅੰਤਮ ਸੰਸਕਾਰ ਕਰਾਇਆ ਗਿਆ ਹੈਗਾ ਤੇ ਉਹਨੂੰ ਮਿੱਟੀ ਦਿੱਤੀ ਗਈ ਹੈਗੀ ਆ। ਤੇ ਜਮੀਲ ਦੇ ਜਿਹੜੇ ਪਰਿਵਾਰ ਵਾਲੇ ਨੇ ਉਹ ਵਿਚਾਰੇ ਲਗਾਤਾਰ ਨਿਆਂ ਵਾਸਤੇ ਦਰ-ਦਰ ਭਟਕ ਰਹੇ ਨੇ। ਪੁਲਿਸ ਨੇ ਉਹਨੂੰ ਵਾਹਵਾ ਕੁੱਟਿਆ, ਇਸ ਕਰਕੇ ਉਹਦੀ ਡੈਥ ਹੋਈ ਹੈ ਥਾਣੇ 'ਚ ਜੀ। ਤੇ ਇਹ ਮਤਲਬ ਇਸ ਟਾਈਮ ਮੇਵਾਤ ਦੇ ਵਿੱਚ ਇੱਕ ਵੱਡਾ ਇਸ਼ੂ ਬਣਿਆ ਹੋਇਆ ਗਾ। ਆਪਾਂ ਦੇਖਦੇ ਹਾਂ ਕਿ ਪਹਿਲਾਂ ਵੀ ਜਿਹੜੇ ਮੇਵਾਤੀ ਸੀਗੇ ਉਹਨਾਂ ਨੂੰ ਪੁਲਿਸ ਨੇ ਲੰਗੜਾ ਕਰਨ ਦਾ ਇੱਕ ਅਭਿਆਨ ਚਲਾਇਆ ਸੀ। ਐਨਕਾਊਂਟਰ 'ਚ ਮੇਵਾਤ ਦੇ ਜਿਹੜੇ ਨੌਜਵਾਨ ਮੁੰਡੇ ਸੀ ਉਹਨਾਂ ਨੂੰ ਲੰਗੜੇ ਉਹਨਾਂ ਦੇ ਗਿੱਟਿਆਂ ਤੇ ਗੋਲੀਆਂ ਮਾਰੀਆਂ ਗਈਆਂ, ਜਿਸ ਕਰਕੇ ਉਹ ਲੰਗੜੇ ਵੀ ਹੋਏ। ਆਪਾਂ ਨੂੰ ਪਤਾ ਕਿ ਪੁਲਿਸ ਡਿਟੈਂਸ਼ਨ 'ਚ ਜੇ ਹਰਿਆਣੇ 'ਚ ਦੇਖੀਏ ਜਾਂ ਉੱਤਰ ਪ੍ਰਦੇਸ਼ ਜਾਂ ਰਾਜਸਥਾਨ, ਸਭ ਤੋਂ ਵੱਧ ਜਿਹੜੀਆਂ ਮੌਤਾਂ ਨੇ ਥਾਣਿਆਂ 'ਚ ਉਹ ਮੇਵਾਤ 'ਚ ਮਿਲਣਗੀਆਂ। ਤਾਂ ਮਤਲਬ ਪੁਲਿਸ ਦਾ ਜਿਹੜਾ ਵਰਤਾਓ ਹੈ ਮੇਵਾਤੀਆਂ ਨਾਲ ਉਹ ਹਮੇਸ਼ਾ ਹੀ ਵਿਵਾਦਿਤ ਰਿਹਾ ਗਿਆ ਉਸ ਹਿਸਾਬ ਨਾਲ। ਜੀ, ਜੀ, ਬਿਲਕੁਲ। ਮਨਦੀਪ ਜੀ, ਅਗਲੀ ਗੱਲ ਕਰਦੇ ਜਾਈਏ, ਮਨੀਪੁਰ ਦੇ ਤੋਂ ਆ ਰਹੀ ਹੈ ਜਿਹੜੀ ਖਬਰ, ਔਰਤਾਂ ਵਿਰੁੱਧ ਅਪਰਾਧ ਸਰਕਾਰੀ ਆંકੜਿਆਂ ਤੋਂ ਗਾਇਬ ਹੀ ਕਰ ਦਿੱਤਾ ਗਿਆ। ਦੇਖੋ, ਸਾਲ 2023 ਤੋਂ ਲਗਾਤਾਰ ਮਣੀਪੁਰ ਦੇ ਵਿੱਚ ਆਪਾਂ ਨੂੰ ਪਤਾ ਕਿ ਦੋ ਸਮੁਦਾਇਆਂ ਵਿੱਚ ਸੰਘਰਸ਼ ਚੱਲ ਰਿਹਾ ਹੈਗਾ। ਉਹਦੇ 'ਚ ਕੁਕੀ ਅਤੇ ਮੈਤੇਈ ਆਪਸ 'ਚ ਲੜ ਰਹੇ ਨੇ। ਉਹਦੇ 'ਚ ਆਪਾਂ ਨੂੰ ਵੀ ਪਤਾ ਹੈ ਕਿ ਕਿੰਨੇ ਸਾਰੇ ਵਿਜ਼ੂਅਲਸ ਵੀਡੀਓਜ਼ ਆਪਾਂ ਦੇਖਿਆ ਕਿਵੇਂ ਔਰਤਾਂ ਨੂੰ ਉੱਥੇ ਨੰਗਾ ਘੁਮਾਇਆ ਗਿਆ, ਰੇਪ ਕੀਤੇ ਗਏ। ਜੀ, ਪਰ ਜੀ। ਜਿਹੜੀ ਸਰਕਾਰੀ ਰਿਪੋਰਟਾਂ ਨੇ ਉਹਦੇ 'ਚ ਇਸ ਕਿਸਮ ਦੇ ਚੀਜ਼ਾਂ ਨਹੀਂ ਦਰਜ ਹੋ ਰਹੀਆਂ। ਹੁਣ ਆਪਾਂ ਨੂੰ ਇਹ ਵੀ ਪਤਾ ਕਿ ਤਕਰੀਬਨ ਲੱਖ ਦੇ ਨੇੜੇ-ਤੇੜੇ ਲੋਕ ਹੈਗੇ ਆ ਜਿਹੜੇ ਕਿ ਵਿਸਥਾਪਿਤ ਹੋਏ ਨੇ। ਉਹਨਾਂ ਨੂੰ ਆਪਣੇ ਘਰ ਛੱਡਣੇ ਪਏ ਨੇ, ਸੈਂਕੜਿਆਂ ਦੀ ਜਾਨਾਂ ਗਈਆਂ ਨੇ। ਫਿਰ ਵੀ ਜਿਹੜਾ ਆਪਾਂ ਦੇਖੀਏ ਤਾਂ ਪੁਰਾਣਾ ਜਿਹੜਾ ਡੇਟਾ ਸੀਗਾ 2023 ਤੋਂ ਪਹਿਲੇ ਦਾ, ਉਹਦੇ ਮੁਕਾਬਲੇ ਇਸ ਵਰਸ ਮਤਲਬ ਇਸ ਸਾਲ ਮਹਿਲਾਵਾਂ ਦੇ ਉਲਟ ਅਪਰਾਧਾਂ ਦੀ ਡਾਟਾ 'ਚ ਗਿਰਾਵਟ ਦਿਖਾਈ ਗਈ ਹੈਗੀ ਆ। ਯਾਨੀ ਕਿ ਇਹ ਕਿਵੇਂ ਹੋ ਸਕਦਾ ਗਾ? ਇੰਨੀ ਉੱਥੇ ਆਪਾਂ ਵਿਜ਼ੂਅਲਸ ਵੀ ਦੇਖੇ, ਸਾਰਾ ਕੁਛ ਹੋ ਰਿਹਾ ਗਾ। ਫਿਰ ਜਿਹੜੇ ਡੇਟਾ ਹੈਗੇ ਆ ਇਹ ਕਿਵੇਂ ਘੱਟ ਸਕਦੇ ਨੇ? 30% ਜਿਹੜੀ ਗਿਰਾਵਟ ਹੈ ਉਹ ਦਿਖਾਈ ਗਈ ਹੈ। ਇਸ ਕਰਕੇ ਲੋਕ ਉੱਥੇ ਸਵਾਲ ਚੁੱਕ ਰਹੇ ਨੇ ਕਿ ਉੱਥੇ ਤਾਂ ਸਟੇਟਲੈਸਨੈਸ ਹੈਗੀ ਆ। ਜਦੋਂ ਉੱਥੇ ਕਾਨੂੰਨ ਦਾ ਰਾਜ ਸੀਗਾ ਉਹ ਤੋਂ ਵੀ 30% ਘਟਾ ਕੇ ਇਹ ਦਿਖਾ ਰਹੇ ਨੇ ਸਟੇਟਲੈਸਨੈਸ 'ਚ ਵੀ, ਤੇ ਗੜਬੜ ਹੈ। ਜਦ ਕਿ ਆਪਾਂ ਨੂੰ ਪਤਾ ਕਿ ਕਿੰਨੇ ਵਿਜ਼ੂਅਲਸ ਆਪਾਂ ਦੇਖੇ ਹੈਗੇ ਮਹਿਲਾਵਾਂ ਨਾਲ ਉੱਥੇ ਜਿਹੜੇ ਉਹ ਉੱਥੇ ਲੋਕ ਆਪਸ 'ਚ ਲੜ ਅਪਰਾਧ ਰਹੇ ਨੇ ਹੁੰਦੇ ਆ। ਬਿਲਕੁਲ। ਤਾਂ ਹੂੰ। ਇਹ ਇਸ ਕਰਕੇ ਸਵਾਲ ਚੁੱਕਿਆ ਗਿਆ ਹੈਗਾ ਕਿ ਕੀ ਮੇਵਾਤ ਦੇ ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈਗਾ ਉਹਨੂੰ ਜਿਹੜੀ ਸਟੇਟ ਹੈ ਉਹ ਲੁਕੋ ਰਹੀ ਹੈ। ਉੱਥੋਂ ਹੀ ਮਤਲਬ ਸਾਰੀਆਂ ਗੱਲਾਂ ਨਿਕਲ ਕੇ ਆਈਆਂ ਨੇ। ਉੱਥੋਂ ਹੀ ਇਹ ਗੱਲ ਲਗਾਤਾਰ ਚੱਲ ਰਹੀ ਹੈ
ਕਿ ਮਤਲਬ ਆਪਾਂ ਕਹੀਏ ਕਿ ਕਿੱਧਰ ਨੂੰ ਚੀਜ਼ਾਂ ਜਾਣਗੀਆਂ। ਮਣੀਪੁਰ ਨੂੰ ਲੈ ਕੇ ਮਣੀਪੁਰ ਨੂੰ ਲੈ ਕੇ ਦਾਅਵੇ ਤਾਂ ਬਹੁਤ ਕੀਤੇ ਗਏ ਹੈਗੇ ਆ। ਇੱਕ ਦਾਅਵਾ ਤੁਸੀਂ ਇਹ ਯਾਦ ਕਰੋ ਕਿ ਇੱਕ ਦਾਅਵਾ ਤਾਂ ਇਹ ਕੀਤਾ ਗਿਆ ਸੀਗਾ ਕਿ ਮਣੀਪੁਰ 'ਚ ਸਾਰਾ ਕੁਛ ਠੀਕ ਹੈ। ਜੇ ਸਾਰਾ ਕੁਛ ਠੀਕ ਹੈਗਾ ਤਾਂ ਫਿਰ ਮਤਲਬ ਉੱਥੇ ਲਗਾਤਾਰ ਪ੍ਰੋਟੈਸਟ ਹੁਣ ਵੀ ਕਿਉਂ ਚਾਲੂ ਨੇ? ਕਿਉਂ ਉੱਥੇ ਜਿਹੜੇ ਨੈਸ਼ਨਲ ਹਾਈਵੇਜ਼ ਨੇ ਉਹ ਸ਼ੁਰੂ ਨਹੀਂ ਹੋ ਪਾਏ ਨੇ? ਕਿਉਂ ਉੱਥੇ ਕਮਿਊਨਿਟੀਜ਼ ਹੁਣ ਵੀ ਆਪਸ 'ਚ ਲੜ ਰਹੀਆਂ ਨੇ? ਹਰ ਰੋਜ਼ ਖਬਰਾਂ ਆਉਂਦੀਆਂ ਨੇ। ਤੇ ਔਰਤਾਂ ਜਦੋਂ ਮਾਮਲਾ ਸੁਪਰੀਮ ਕੋਰਟ ਤੱਕ ਵੀ ਗਿਆ ਸੀ, ਉਹ ਵੀਡੀਓਜ਼ ਦਾ ਸੰਗਿਆਨ ਮਤਲਬ ਇਹਨਾਂ ਸੁਪਰੀਮ ਕੋਰਟ ਨੇ ਵੀ ਲਿਆ ਸੀ। ਜਦੋਂ ਇੰਨਾ ਰੌਲਾ ਚੱਲਿਆ ਸੀਗਾ, ਫਿਰ ਹੁਣ ਲਗਾਤਾਰ ਕਿਉਂ ਚੀਜ਼ਾਂ ਨੂੰ ਮਤਲਬ ਲੁਕੋਇਆ ਜਾ ਰਿਹਾ ਹੈਗਾ? ਡੇਟਾ ਨੂੰ ਕਿਉਂ ਲੁਕੋਇਆ ਜਾ ਰਿਹਾ ਹੈਗਾ? ਜੀ ਬਿਲਕੁਲ ਬਿਲਕੁਲ। ਅਗਲੀ ਆਪਾਂ ਗੱਲ ਕਰਦੇ ਜਾਈਏ, ਪਾਕਿਸਤਾਨ ਸਾਊਦੀ ਸੁਰੱਖਿਆ ਜਿਹੜਾ ਰੱਖਿਆ ਸਮਝੌਤਾ ਆ, ਭਾਰਤ ਲਈ ਜਿਹੜੀ ਰਣਨੀਤਿਕ ਚੁਣੌਤੀਆਂ ਕੀ ਹੈ ਇਸ ਦੇ ਵਿੱਚ? ਦੇਖੋ ਮਨਦੀਪ ਜੀ ਯਾਦ ਕਰੋ ਜੀ ਤੁਸੀਂ, ਹਾਂਜੀ ਹਾਂਜੀ ਜੀ ਜੀ ਜੀ, ਜੀ ਤੁਸੀਂ ਯਾਦ ਕਰੋ ਜਦੋਂ ਆਪਰੇਸ਼ਨ ਸੰਧੂਰ ਚੱਲਿਆ ਸੀ, ਉਦੋਂ ਪਾਕਿਸਤਾਨ ਨੂੰ ਜਿਹੜੇ ਡਰੋਨ ਭੇਜੇ ਗਏ ਸੀਗੇ ਉਹ ਸਾਊਦੀ ਅਰਬ ਵੱਲੋਂ ਭੇਜੇ ਗਏ ਸੀ। ਉਹਨੂੰ ਲੈ ਕੇ ਖਾਸਾ ਰੌਲਾ ਵੀ ਪਿਆ ਸੀਗਾ। ਤੇ ਸੌਰੀ, ਉਸ ਟਾਈਮ ਟਰਕੀ ਨੇ ਭੇਜੇ ਸੀਗੇ, ਮਾਫੀ ਚਾਹਾਂਗਾ। ਤੇ ਸਾਊਦੀ ਅਰਬ ਦਾ ਵੀ ਇੱਕ ਰੋਲ ਸੀਗਾ, ਉਹਨਾਂ ਨੂੰ ਪਿੱਛੋਂ ਉਹ ਸਪੋਰਟ ਕਰ ਰਹੇ ਸੀਗੇ। ਈਵਨ ਆਪਰੇਸ਼ਨ ਸੰਧੂਰ ਤੋਂ ਬਾਅਦ ਜਿਹੜੇ ਸਾਊਦੀ ਅਰਬ ਦੇ ਡਿਪਲੋਮੈਟ ਸੀਗੇ, ਉਹਨਾਂ ਦੇ ਮੰਤਰੀ ਸੰਤਰੀ ਸੀਗੇ, ਉਹ ਵੀ ਦੋਵੇਂ ਮੁਲਕਾਂ 'ਚ ਮੂਵ ਕਰ ਰਹੇ ਸੀਗੇ ਸਮਝੌਤੇ ਵਾਲੇ ਮਾਮਲੇ ਤੇ ਅਮਰੀਕਾ ਦੇ ਸਾਰੇ ਤੇ ਚੀਜ਼ਾਂ ਹੋ ਰਹੀਆਂ ਸੀਗੀਆਂ। ਇਹ ਚੀਜ਼ਾਂ ਆਪਾਂ ਦੇਖੀਆਂ ਉਸ ਟਾਈਮ ਵੀ। ਜੇ ਡਿਫੈਂਸ ਨੂੰ ਲੈ ਕੇ ਸਾਊਦੀ ਅਰਬ ਅਤੇ ਪਾਕਿਸਤਾਨ ਦਾ ਸਮਝੌਤਾ ਹੁੰਦਾਗਾ, ਤਾਂ ਫਿਰ ਇੱਕ ਹਿਸਾਬ ਨਾਲ ਕਿਤੇ ਨਾ ਕਿਤੇ ਜਿਹੜਾ ਪਾਕਿਸਤਾਨ ਵਾਲਾ ਫਰੰਟ ਹੈ ਉਹ ਆਪਣੇ ਵਾਸਤੇ ਹੋਰ ਵਲਨਰੇਬਲ ਹੋਊਗਾ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੀ ਲੈਬਨਾਨ, ਸੀਰੀਆ ਜਾਂ ਫਿਰ ਜਿਹੜਾ ਵੱਡਾ ਮਿਡਲ ਈਸਟ ਹੈਗਾ, ਉਹਦੇ 'ਚ ਮਤਲਬ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਹੀ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਕਿ ਉਹ ਡਿਫੈਂਸ ਦੀ ਸਟ੍ਰੈਟਜੀ ਦੇ ਅਨੁਸਾਰ ਇੰਡੀਆ ਵਾਸਤੇ ਉਹ ਚੀਜ਼ਾਂ ਠੀਕ ਨਹੀਂ ਹੈਗੀਆਂ। ਤੇ ਦੂਜਾ ਮਤਲਬ ਪੈਤੜੇਬਾਜ਼ੀ ਤੋਂ ਵੀ ਦੇਖੀਏ ਤਾਂ ਉਹ ਵੀ ਡਿਪਲੋਮੈਸੀ ਦੇ ਐਂਗਲ ਤੋਂ ਵੀ ਦੇਖੀਏ, ਉਹ ਵੀ ਮਤਲਬ ਕਿਤੇ ਨਾ ਕਿਤੇ ਇੰਡੀਆ ਨੂੰ ਨੁਕਸਾਨ ਹੋਊਗਾ, ਕਿਉਂਕਿ ਇੰਡੀਆ ਕੋਸ਼ਿਸ਼ ਕਰਦਾ ਰਿਹਾ ਹੈਗਾ ਕਿ ਉਹ ਸਾਊਦੀ ਅਰਬ ਨਾਲ ਆਪਣੇ ਵਧੀਆ ਸੰਬੰਧ ਸਥਾਪਿਤ ਕਰੇ। ਤਾਂ ਇਹ ਦੋ ਚੀਜ਼ਾਂ ਨੇ। ਇੱਕ ਤਾਂ ਡਿਫੈਂਸ ਜਿਹੜਾ ਸਮਝੌਤਾ ਹੈਗਾ, ਉਹਨੂੰ ਲੈ ਕੇ ਖਾਸੀਆਂ ਚੀਜ਼ਾਂ ਇਹ ਜਿਹੜੀ ਇਸ ਕਿਸਮ ਦੀਆਂ ਚੀਜ਼ਾਂ ਨੇ, ਉਹ ਵੀ ਖਾਸੀਆਂ ਕਰੂਸੀਅਲ ਨੇ। ਤਾਂ ਮੈਨੂੰ ਲੱਗਦਾ ਹੈਗਾ ਡਿਫੈਂਸ ਅਤੇ ਜਿਹੜਾ ਡਿਪਲੋਮੈਸੀ ਹੈ, ਇਹ ਦੋਵੇਂ ਚੀਜ਼ਾਂ ਦੇ ਨਜ਼ਰੀਏ ਤੋਂ ਇਹ ਸਮਝੌਤਾ ਇੰਡੀਆ ਵਾਸਤੇ ਚੈਲੰਜਿੰਗ ਹੋਊਗਾ। ਸਾਊਦੀ ਅਰਬ ਕੋਲ ਬਹੁਤ ਸਾਰੀਆਂ ਚੀਜ਼ਾਂ ਨੇ, ਖਾਸ ਕਰ ਡਿਫੈਂਸ ਖੇਤਰ 'ਚ, ਜਿਹੜਾ ਕਿ ਪਾਕਿਸਤਾਨ ਨੂੰ ਮਜ਼ਬੂਤ ਕਰਨਗੀਆਂ। ਮਤਲਬ ਈਵਨ ਪਾਕਿਸਤਾਨ ਜਿਹੜਾ ਪਰਮਾਣੂ ਰੁੱਖ ਹੈਗਾ, ਐਟੋਮਿਕ ਰੁੱਖ ਹੈ, ਉਹਨੂੰ ਵੀ ਸਾਊਦੀ ਅਰਬ ਕਿਤੇ ਨਾ ਕਿਤੇ ਮਜ਼ਬੂਤ ਕਰੂਗਾ, ਜਿਹੜਾ ਕਿ ਇੱਕ ਮਤਲਬ ਚੁਣੌਤੀ ਦੇ ਤੌਰ ਤੇ ਤੁਸੀਂ ਇਸ ਨੂੰ ਦੇਖ ਸਕਦੇ ਹੋ। ਬਿਲਕੁਲ ਬਾਈਪਾਸ ਹੋ ਜਾਂਦਾ ਨਾ, ਜੇ ਅਮਰੀਕਾ ਸਿੱਧਾ ਨਹੀਂ ਦਿੰਦਾ ਤਾਂ ਅਮਰੀਕਾ ਤੋਂ ਸਾਊਦੀ ਜਾਂਦੀਆਂ ਹਥਿਆਰ ਤੇ ਹਥਿਆਰ ਜੀ ਉੱਥੋਂ ਬਾਅਦ 'ਚ ਪਾਕਿਸਤਾਨ ਨੂੰ ਜਿਹੜੇ ਉਹ ਜਾ ਸਕਦੇ ਨੇ ਜੀ। ਜੀ ਮਨਦੀਪ, ਅਗਲੀ ਗੱਲ ਕਰੀਏ, ਬਿਹਾਰ ਚੋਣਾਂ ਤੋਂ ਪਹਿਲਾਂ ਆਰਜੇਡੀ ਨੂੰ ਰਾਜਨੀਤਿਕ ਹੁਲਾਰਾ ਮਿਲਿਆ। ਹਾਂਜੀ, ਆਰਜੇਡੀ ਦੇ ਵਿਚਕਾਰ ਕਾਫੀ ਆਪਾਂ ਕਹੀਏ ਕਿ ਹੁਲਾਰਾ ਆਪਾਂ ਨੂੰ ਇਹ ਦੇਖਣ ਨੂੰ, ਆਰਜੇਡੀ 'ਚ ਕਈ ਸਾਰੇ ਜਿਹੜੇ ਆਗੂ ਹੈਗੇ ਆ ਉਹ ਸ਼ਾਮਲ ਹੋਏ ਨੇ, ਜਿਹਦੇ 'ਚ ਦੇਖੋ ਜੇਡੀਯੂ ਅਤੇ ਐਲਜੇਪੀ। ਜੇਡੀਯੂ ਨਤੀਸ਼ ਕੁਮਾਰ ਦੀ ਪਾਰਟੀ ਹੈ, ਐਲਜੇਪੀ ਚਿਰਾਗ ਪਾਸਵਾਨ ਦੀ ਪਾਰਟੀ ਹੈ। ਉੱਥੋਂ ਬਹੁਤ ਸਾਰੇ ਜਿਹੜੇ ਵੱਡੇ ਵੱਡੇ ਆਗੂ ਹੈਗੇ ਆ, ਈਵਨ ਮੌਕੇ ਦੇ ਆਪਾਂ ਕਹਿ ਲਈਏ ਕਿ ਐਮਪੀਜ਼ ਦੇ ਬੇਟੇ ਵੀ, ਉਹ ਵੀ ਆਰਜੇਡੀ 'ਚ ਸ਼ਾਮਲ ਹੋਏ ਨੇ। ਤੁਸੀਂ ਆਰਜੇਡੀ ਨੂੰ ਜੇ ਤੁਸੀਂ ਟਰੈਕ ਕਰੋਗੇ ਤਾਂ ਤੁਸੀਂ ਜਦੋਂ ਟਰੈਕ ਕਰੋਗੇ ਤਾਂ ਉਦੋਂ ਤੁਹਾਨੂੰ ਸਮਝ ਲੱਗੂਗਾ ਕਿ ਆਰਜੇਡੀ ਅੱਜ ਦੇ ਟਾਈਮ ਮਤਲਬ ਲਗਾਤਾਰ ਵੱਧ ਰਹੀ ਹੈਗੀ ਆ। ਨਤੀਸ਼ ਕੁਮਾਰ ਦੀ ਪਾਰਟੀ ਹੋਵੇ, ਬੀਜੇਪੀ ਹੋਵੇ, ਚਿਰਾਗ ਪਾਸਵਾਨ ਦੀ ਪਾਰਟੀ, ਉੱਥੋਂ ਵੱਡੇ ਵੱਡੇ ਜਿਹੜੇ ਆਗੂ ਹੈਗੇ ਆ ਉਹ ਟੁੱਟ ਕੇ ਇੱਧਰ ਆ ਰਹੇ ਨੇ। ਤੇ ਦੇਖੋ ਮਤਲਬ ਇਹਨੂੰ ਤੁਸੀਂ ਕਹਿ ਸਕਦੇ ਹੋ ਕਿ ਚੋਣਾਂ ਦਾ ਸਿਰਫ 1 ਮਹੀਨਾ ਰਹਿ ਗਿਆ ਹੈਗਾ। ਮਹੀਨਾ ਵੀ ਕਿੱਥੇ ਬਚਿਆ, ਕਿਉਂਕਿ 6 ਨਵੰਬਰ ਨੂੰ ਹੈਗਾ, ਬਹੁਤ ਜੀ ਘੱਟ ਦਿਨ ਨੇ। ਇਹ ਆਖਰੀ ਮੌਕੇ ਤੇ ਇਸ ਕਿਸਮ ਨਾਲ ਵੱਡੇ ਵੱਡੇ ਆਗੂ ਟੁੱਟ ਕੇ ਆਰਜੇਡੀ 'ਚ ਆਣਾ ਤੇ ਕਿਤੇ ਨਾ ਕਿਤੇ ਨਿਸ਼ਚਿਤ ਤੌਰ ਤੇ ਤੇਜਸਵੀ ਯਾਦਵ ਦੀ ਪਾਰਟੀ ਨੂੰ बढ़ोतरी मिल रही है ਉੱਥੇ। ਜੀ ਜੀ। ਹਰਿਆਣਾ ਆਈਪੀਐਸ ਖੁਦਕੁਸ਼ੀ ਮਾਮਲਾ ਨੌਕਰਸ਼ਾਹੀ ਦੇ ਵਿੱਚ ਤਣਾਅਪੂਰਨ ਬਣਿਆ ਪਿਆ ਹੈ ਮਾਹੌਲ। WhatsApp ਗਰੁੱਪ ਬੜੇ ਸਰਗਰਮ ਚੱਲ ਰਹੇ ਆ। IAS IPS ਅਧਿਕਾਰੀਆਂ ਨੇ ਡੀਜੀਪੀ ਦਾ ਵਿਰੋਧ ਵੀ ਜਿਹੜਾ ਉਹ ਕੀਤਾ, ਤੇ ਜਿਹੜੀ ਮ੍ਰਿਤਕ ਦੀ ਜਿਹੜੇ ਅਧਿਕਾਰੀ ਆ, ਪੂਰਨ ਦੀ ਪਤਨੀ ਆ, ਉਸ ਦਾ ਸਮਰਥਨ ਵੀ ਜਿਹੜਾ ਉਹ ਕੀਤਾ। ਕੱਲ ਵੀ ਆਪਾਂ ਇਸ ਦੇ ਉੱਤੇ ਪਿਛਲੇ 2-3 ਦਿਨ ਤੋਂ ਲਗਾਤਾਰ
ਚਰਚਾ ਕਰ ਰਹੇ ਹਾਂ। ਕੀ ਲੇਟੈਸਟ ਇਸ ਦੇ ਵਿੱਚ ਅਪਡੇਟ ਚੱਲ ਰਹੀ ਹੈ ਮਨਦੀਪ? ਦੇਖੋ, ਅੱਜ ਦੀ ਲੇਟੈਸਟ ਅਪਡੇਟ ਤਾਂ ਇਹ ਹੈ ਕਿ ਇਸ ਪੂਰੇ ਮਾਮਲੇ 'ਚ ਜਿਹੜੇ ਦਲਿਤ ਅਫਸਰ ਹੈਗੇ ਆ, ਉਹਨਾਂ ਨੇ WhatsApp ਗਰੁੱਪ ਤੱਕ ਬਣਾ ਲਏ ਨੇ ਆਪਣੇ ਅੱਡ। ਉਹ ਲਗਾਤਾਰ ਲੋਬਿੰਗ ਵੀ ਕਰ ਰਹੇ ਨੇ, ਉਹ ਲਗਾਤਾਰ ਇਸ ਮੁੱਦੇ ਨੂੰ ਅੱਗੇ ਲਿਜਾਣ ਵਾਸਤੇ ਫਾਈਟ ਕਰ ਰਹੇ ਨੇ। ਤਾਂ ਉਹ ਇੱਕ ਤਾਂ ਸਾਫ਼ ਕਲੀਅਰ ਦਿਖ ਰਿਹਾਗਾ। ਦੂਜਾ, ਅੱਜ ਹਰਿਆਣੇ ਦੇ ਵਿੱਚ ਅੱਡ-ਅੱਡ ਜ਼ਿਲ੍ਹਿਆਂ ਦੇ ਵਿੱਚ ਦਲਿਤ ਜਿਹੜਾ ਭਾਈਚਾਰਾ ਗਾ, ਉਹ ਸੜਕਾਂ ਤੇ ਉਤਰਿਆ। ਰੋਹਤਕ 'ਚ ਤਾਂ ਹਜ਼ਾਰਾਂ ਦੀ ਭੀੜ ਸੀਗੀ, ਜਿਹਦੇ 'ਚ ਠੀਕ ਹੈ। ਸਾਫ਼ ਚੇਤਾਵਨੀ ਅੱਜ ਦਲਿਤ ਭਾਈਚਾਰੇ ਨੇ ਦਿੱਤੀ ਹੈਗੀ ਆ ਕਿ ਜੇ ਸਾਡੇ ਬੰਦੇ ਨਾਲ ਜੇ ਨਿਆਂ ਨਹੀਂ ਹੋਇਆ, ਫਿਰ ਅਸੀਂ ਵੱਡਾ ਅੰਦੋਲਨ ਕਰਾਂਗੇ ਤੇ ਸਰਕਾਰ ਤਿਆਰ ਰਵੇ ਉਸ ਵੱਡੇ ਅੰਦੋਲਨ ਦੀ ਮਾਰ ਚੱਲਣ ਵਾਸਤੇ। ਤਾਂ ਇੱਕ ਤਾਂ ਇਹ ਆਪਾਂ ਨੂੰ ਦੇਖਣ ਨੂੰ ਮਿਲਿਆਗਾ। ਦੂਜਾ, ਆਪਾਂ ਨੂੰ ਇਹ ਵੀ ਦੇਖਣ ਨੂੰ ਮਿਲਿਆ ਕਿ ਡੀਜੀਪੀ ਨੂੰ ਉਹਨਾਂ ਦੇ ਪਦ ਤੋਂ ਮੁਕਤ ਕਰ ਦਿੱਤਾ ਗਿਆ ਹੈਗਾ। ਈਵਨ ਜਿਹੜਾ ਐਸਪੀ ਨਰਿੰਦਰ ਬਿਜਰਾਣੀਆ ਸੀ, ਉਹਨੂੰ ਵੀ ਉਹਨਾਂ ਦੇ ਪਦ ਤੋਂ ਹਟਾ ਦਿੱਤਾ ਗਿਆ ਹੈਗਾ। ਇਹ ਦੋ ਅਪਡੇਟਸ ਲਗਾਤਾਰ ਆਪਾਂ ਦੇਖਿਆ। ਇਸ ਤੋਂ ਇਲਾਵਾ ਅੱਜ ਕਾਂਗਰਸ ਦੇ ਬਹੁਤ ਵੱਡੇ ਆਗੂ, ਕੁਮਾਰੀ ਸੈਲਜਾ ਤੋਂ ਲੈ ਕੇ ਤੇ ਹੋਰ ਦਪਿੰਦਰ ਹੁੱਡਾ, ਇਸ ਕਿਸਮ ਦੇ ਬਹੁਤ ਵੱਡੇ ਆਗੂ, ਈਵਨ ਭੀਮ ਆਰਮੀ ਦੇ ਜਿਹੜੇ ਦਲਿਤਾਂ ਦੇ ਵੱਡੇ ਆਗੂ ਮੰਨੇ ਜਾਂਦੇ ਨੇ, ਚੰਦਰ ਸ਼ੇਖਰ ਆਜ਼ਾਦ ਵੀ ਅੱਜ ਉਸ ਭੈਣ ਕੋਲ ਪਹੁੰਚੇ ਸੀਗੇ, ਉਹਨਾਂ ਦੇ ਵਾਈਫ ਕੋਲ ਪਹੁੰਚੇ ਸੀਗੇ। ਤੇ ਉਸ ਨੂੰ ਲੈ ਕੇ ਮਤਲਬ ਆਪਾਂ ਦੇਖ ਰਹੇ ਹਾਂ ਕਿ ਇੱਕ ਦਲਿਤਾਂ ਦੀ ਗੋਲਬੰਦੀ, ਦਲਿਤ ਅਫਸਰਾਂ ਦੀ ਗੋਲਬੰਦੀ ਤਾਂ ਹੋ ਹੀ ਰਹੀ ਹੈ, ਗਰਾਊਂਡ ਤੇ ਦਲਿਤਾਂ ਦੀ ਗੋਲਬੰਦੀ ਹੋ ਰਹੀ ਹੈ। ਤੇ ਤੀਜਾ, ਜਿਹੜੀ ਆਪੋਜੀਸ਼ਨ ਪਾਰਟੀਆਂ ਨੇ, ਉਹ ਵੀ ਹੁਣ ਲਗਾਤਾਰ ਇਸ ਇਸ਼ੂ ਨੂੰ ਚੁੱਕ ਰਹੀਆਂ ਨੇ ਤੇ ਇਸ ਤੇ ਸਟੈਂਡ ਲੈ ਰਹੀਆਂ ਨੇ। ਤੇ ਇਹ ਕੁਝ ਜਿਹੜੇ ਆਪਾਂ ਕਹੀਏ ਕਿ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਇਸ ਮਾਮਲੇ ਤੇ। ਜੀ ਮਨਦੀਪ, ਜਾਂਦੇ ਇੱਕ ਗੱਲ ਕਰ ਲਈਏ। ਪੰਜਾਬ ਸਰਕਾਰ ਨੇ 13,800 ਕਰੋੜ ਰੁਪਏ ਦੇ ਹੜ੍ਹਾਂ ਦੇ ਨੁਕਸਾਨ ਨੂੰ ਮੰਨਿਆ ਆ। ਭਾਜਪਾ ਦੇ ਆਗੂ ਦਾ ਇਹ ਦਾਅਵਾ ਹੈ ਵੀ ਮੁੱਖ ਮੰਤਰੀ ਮਾਨ ਸਹੀ ਮੁਲਾਂਕਣ ਕਰਨ 'ਚ ਸਫਲ ਰਹੇ ਆ। ਕੇਂਦਰ ਨੇ 805 ਕਰੋੜ ਰੁਪਏ ਹੀ ਭੇਜੇ ਸਨ। ਸੋ ਇਹ ਮੰਨ ਰਹੇ ਆ 13,800 ਕਰੋੜ ਮਿਲੇ, 805 ਨੇ। ਸੋ ਕਿਵੇਂ ਜਿਹੜਾ ਚੀਜ਼ ਦੇਖੀ ਜਾ ਰਹੀ ਹੈ? ਇਸ 'ਚ ਕਈ ਚੀਜ਼ਾਂ ਨੇ ਇਸ ਮਾਮਲੇ 'ਚ। ਦੇਖੋ, ਅੱਜ ਭਾਜਪਾ ਆਗੂ ਸੀਗੇ ਮਨੋਰੰਜਨ ਕਾਲੀਆ, ਉਹ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਗਲਤ ਆંકੜੇ ਪੇਸ਼ ਕੀਤੇ, ਇਸ ਕਰਕੇ ਹੀ ਚੀਜ਼ਾਂ ਵਿਗੜੀਆਂ, ਇਸ ਕਰਕੇ ਹੀ ਕੇਂਦਰ ਸਰਕਾਰ ਵੱਲੋਂ ਪੈਸੇ ਪੂਰੇ ਨਹੀਂ ਆਏ। ਉਹਨਾਂ ਨੇ ਕਿਹਾ ਕਿ ਜਿਹੜੀ ਪੰਜਾਬ ਸਰਕਾਰ ਸੀ, ਉਹ ਤਾਂ ਕਹਿ ਰਹੀ ਸੀ ਕਿ 20,000 ਕਰੋੜ ਦਾ ਨੁਕਸਾਨ ਹੋਇਆਗਾ, ਜਦਕਿ ਚੀਫ ਸੈਕਟਰੀ 13,000 ਕਰੋੜ ਦੇ 13,800 ਕਰੋੜ ਦਾ ਨੁਕਸਾਨ ਦੱਸ ਰਹੇ ਸੀਗੇ। ਇਸ ਕਰਕੇ ਹੀ ਅਤੇ ਮੌਕੇ ਤੇ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੁਕਸਾਨ ਦੇ ਆંકੜੇ ਉਪਲਬਧ ਨਹੀਂ ਕਰਾ ਪਾਈ, ਦਰਜ ਨਹੀਂ ਕਰਾ ਪਾਈ। ਇਸ ਕਰਕੇ ਇਹ ਹੋਇਆਗਾ। ਜਿਹੜੇ ਸਾਬਕਾ ਕੈਬਨਿਟ ਮਿਨਿਸਟਰ ਨੇ ਮਨੋਰੰਜਨ ਕਾਲੀਆ, ਉਹਨਾਂ ਨੇ ਅੱਜ ਲੁਧਿਆਣੇ ਪ੍ਰੈਸ ਕਾਨਫਰੰਸ 'ਚ ਕਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ 800 ਕਰੋੜ ਦੇ ਨੇੜੇ ਤੇੜੇ ਪੈਸਾ ਭੇਜਿਆ ਜਾ ਚੁੱਕਿਆਗਾ। ਜੇ ਇਹ ਚੰਗੇ ਤਰੀਕੇ ਨਾਲ ਕੈਲਕੂਲੇਟ ਕਰ ਲੈਂਦੇ ਤਾਂ ਫਿਰ ਕਿਤੇ ਨਾ ਕਿਤੇ ਚੀਜ਼ਾਂ ਠੀਕ ਰਹਿੰਦੀਆਂ। ਤੇ ਉਹਨਾਂ ਨੇ ਮਤਲਬ ਬੇਸਿਕਲੀ ਉਹਨਾਂ ਨੇ ਜਿੰਨਾ ਵੀ ਹੜ੍ਹਾਂ ਨੂੰ ਲੈ ਕੇ ਨੁਕਸਾਨ ਹੋਇਆਗਾ, ਉਹਦਾ ਜਿੰਨੀਆਂ ਵੀ ਚੀਜ਼ਾਂ ਨੇ, ਉਹਨਾਂ ਨੇ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਮੌਕੇ ਦੀ ਹਕੂਮਤ ਆਮ ਆਦਮੀ ਪਾਰਟੀ ਤੇ ਸਿੱਟ ਦਿੱਤਾ ਹੈਗਾ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਡੇਟਾ ਨਹੀਂ ਸੀ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਕੇਂਦਰ ਹਕੂਮਤ ਅੱਗੇ ਆਪਣਾ ਕੇਸ ਚੰਗੇ ਤਰੀਕੇ ਨਾਲ ਰਿਪਰੈਜ਼ੈਂਟ ਨਹੀਂ ਕੀਤਾ। ਉਹਨਾਂ ਨੇ ਇਹ ਕਿਹਾ ਕਿ ਸਰਕਾਰ ਅਤੇ ਚੀਫ ਸੈਕਟਰੀ ਦੋਵਾਂ ਦੀ ਜਿਹੜੀਆਂ ਗੱਲਾਂ ਬਾਤਾਂ ਸੀਗੀਆਂ, ਉਹ ਮੈਚ ਨਹੀਂ ਕਰ ਰਿਹਾ ਸੀ। ਇਸ ਕਰਕੇ ਹੀ ਕੇਂਦਰ ਨੂੰ ਇਹ ਤੇ ਖਦਸ਼ਾ, ਮਤਲਬ ਮੈਨੂੰ ਲੱਗਦਾ ਹੈਗਾ ਕਿ ਦੇਖੋ, ਸਰਕਾਰ ਨੇ ਕੋਈ ਘੱਟ ਤਾਂ ਮੰਗਿਆ ਨਹੀਂ। 13,800 ਕਰੋੜ ਚੀਫ ਸੈਕਟਰੀ ਕਹਿ ਰਿਹਾ ਸੀ, ਲਗਭਗ 14,000 ਕਰੋੜ। ਸਰਕਾਰ ਜੇ 20,000 ਕਰੋੜ ਵੀ ਕਹਿ ਰਹੀ ਸੀ ਤਾਂ ਮਤਲਬ ਜਿਹੜਾ ਚੀਫ ਸੈਕਟਰੀ ਤਾਂ ਘੱਟ ਕਹਿ ਰਿਹਾ ਸੀ, ਚੀਫ ਸੈਕਟਰੀ ਵਾਲੀ ਗੱਲ ਪੂਰੀ ਕਰ ਲੈਂਦੇ ਜੇ ਬੀਜੇਪੀ ਵਾਲੇ ਇੰਨੇ ਤੋਂ ਧੁੱਲੇ ਸੀਗੇ। ਦੋਵੇਂ ਹੀ ਇੱਥੇ ਆਪਾਂ ਨੂੰ ਪਤਾ ਕਿ ਇੱਕ ਦੂਜੇ ਨੂੰ ਮੂਰਖ ਬਣਾ ਰਹੇ ਨੇ। ਠੀਕ ਹੈ, ਲੋਕਾਂ ਨੂੰ ਮੂਰਖ ਮਿਲ ਕੇ ਦੋਵੇਂ ਜਣੇ ਮੂਰਖ ਬਣਾ ਰਹੇ ਨੇ ਲੋਕਾਂ ਨੂੰ। ਉਹ ਗੱਲ ਉਹ ਗੇਂਦ ਨੂੰ ਉਹਨਾਂ ਦੇ ਪਾਲੇ 'ਚ ਸਿੱਟ ਦਿੰਦੇ ਨੇ, ਉਹ ਇੱਧਰ ਲੱਤ ਮਾਰ ਕੇ ਇੱਧਰ ਬੋਲ ਭੇਜ ਦਿੰਦੇ ਨੇ। ਹੁਣ ਤੁਸੀਂ ਇਹ ਦੱਸੋ ਮੈਨੂੰ ਕਿ ਕੇਂਦਰ ਹਕੂਮਤ ਦੀ ਵੀ ਜ਼ਿੰਮੇਵਾਰੀ ਹੈ ਤੇ ਜਿਹੜੇ ਸੂਬੇ ਦੀ ਹਕੂਮਤ ਦੀ ਵੀ ਜ਼ਿੰਮੇਵਾਰੀ ਹੈ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ, ਹੜ੍ਹ ਪ੍ਰਭਾਵਿਤ ਮਜ਼ਦੂਰਾਂ ਨੂੰ, ਹੜ੍ਹ ਪ੍ਰਭਾਵਿਤ ਲੋਕਾਂ ਨੂੰ, ਜਿਨ੍ਹਾਂ ਦੇ ਘਰ ਟੁੱਟੇ ਨੇ, ਸਾਰਿਆਂ ਨੂੰ ਮੁਆਵਜ਼ਾ ਮਿਲੇ। ਦੋਵਾਂ ਦੀ ਜ਼ਿੰਮੇਵਾਰੀ ਹੈ, ਇਹ ਆਪਾਂ ਨੂੰ ਪਤਾ ਹੈ। ਹੁਣ ਇਹ ਤਾਂ ਲੋਕਾਂ ਨੂੰ ਇਹ ਦਿਖਾ ਰਹੇ ਨੇ ਕਿ ਦੇਖੋ, ਅਸੀਂ ਇੱਕ ਦੂਜੇ ਨਾਲ ਲੜ ਰਹੇ ਹਾਂ, ਤਾਂ ਇਸ ਕਰਕੇ ਤੁਹਾਡੀ ਗੱਲ ਨਹੀਂ ਬਣ ਰਹੀ। ਭਾਈ, ਤੁਸੀਂ ਆਪਣੀ ਲੜਾਈਆਂ ਬਾਅਦ 'ਚ ਚੱਲਿਓ ਜੇ, ਤੁਹਾਡੀਆਂ ਆਪਸ 'ਚ ਬਾਅਦ 'ਚ ਪੜਾਏ ਚੱਲਿਓ ਜੇ। ਹੁਣ ਤਾਂ ਮੌਕੇ ਤੇ ਲੋਕਾਂ ਨੂੰ ਪੈਸੇ ਦੀ ਲੋੜ ਹੈ, ਮੁਆਵਜ਼ੇ ਦੀ ਲੋੜ ਹੈ, ਉਹ ਤੁਸੀਂ ਦਿਓ।
ਜ਼ਿੰਮੇਦਾਰੀ ਤੈਅ ਕਰੋ ਕਿ ਕਿਹੜਾ ਬਈ ਕੇਂਦਰ ਹਕੂਮਤ ਇੰਨਾ ਦਊਗੀ, ਜੀ, ਜੀ, ਉਹ ਬਿਲਕੁਲ। ਲੱਗਦਾ ਗਾ ਕਿ ਉਹ ਬਹੁਤ ਜ਼ਰੂਰੀ ਹੈ। ਉਹ ਇਹ ਕਰ ਨਹੀਂ ਰਹੇ, ਇਸ ਕਰਕੇ ਹੀ ਚੀਜ਼ਾਂ ਗੜਬੜ ਹੋ ਰਹੀਆਂ ਨੇ। ਜੀ। ਬਹੁਤ ਸ਼ੁਕਰੀਆ ਮਨਦੀਪ, ਬੜੇ ਧੰਨਵਾਦ ਇਹਨਾਂ ਖਬਰਾਂ ਦੇ ਲਈ, ਇਹਨਾਂ ਜਾਣਕਾਰੀ ਲਈ। ਮਿਲਦੇ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।